ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਦੀ ਚੀਫ ਆਫ ਸਟਾਫ ਸੂਜ਼ੀ ਵਾਈਲਜ਼, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ, ਕੈਂਡਿਡ ਇੰਟਰਵਿਊ। ਉਹਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਇੱਕ ਅਲਕੋਹਲਿਕਸ ਪਰਸਨੈਲਿਟੀ ਜਿਹੜਾ ਉਹ ਦੱਸਿਆ ਹੈਗਾ ਆ। ਵੀ ਅਲਕੋਹਲਿਕ ਪਰਸਨੈਲਿਟੀ ਕਹਿੰਦੇ ਵੀ ਬੇਸਿਕਲੀ ਇਹ ਮੰਨੀ ਜਿਹੜੀ ਉਹ ਜਾਂਦੀ ਆ ਐਂਗਜ਼ਾਇਟੀ ਆ, ਸਲੋ ਸੈਲਫ ਅਸਟੀਮ, ਡਿਫੈਂਸਿਵਨੈਸ, ਮੈਨੂਪੂਲੇਟਿਵ ਬਿਹੇਵੀਅਰ, ਇੰਪਲਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਕੰਮ ਕਰਦੇ ਹੈਗੇ ਆ। ਉਹਨਾਂ ਨੇ ਐਕਨੋਲਜ ਕੀਤਾ ਵੀ ਟਰੰਪ ਉਹਨਾਂ ਦੀ ਜਿਹੜੀ ਐਪੀਟਾਈਟ ਰਿਵੈਂਜ ਦੇ ਲਈ ਬਹੁਤ ਜ਼ਿਆਦਾ ਆ, ਵੀ ਜੇ ਤੂੰ ਮੇਰੇ ਨਾਲ ਇੱਦਾਂ ਕੀਤਾ ਤੇ ਵੀ ਤੇਰੇ ਨਾਲ ਫਿਰ ਆਪਾਂ ਇਸ ਤਰੀਕੇ ਦਾ ਵਤੀਰਾ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਮੰਨਿਆ ਵੀ ਟਰੰਪ ਉਹਨਾਂ ਦੇ ਜਿਹੜੇ ਸੈਕਿੰਡ ਟਰਮ ਦੇ ਐਕਸ਼ਨ ਨੇ ਉਹ ਡਿਜ਼ਾਇਰ ਫਾਰ ਰੈਟਰੀਬਿਊਸ਼ਨ ਆ, ਬਦਲਾਖੋਰੀ ਦੀ ਨੀਤੀ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਨਿਕਲਦੇ ਹੈਗੇ ਨੇ। ਸੋ ਇਹ ਕਮੈਂਟਸ ਕਹਿੰਦੇ ਵੀ ਇਹਨਾਂ ਨੇ ਇੱਕ ਕਨਵਰਸੇਸ਼ਨ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਇੱਕ ਆਥਰ ਕ੍ਰਿਸ ਵਿਪਲ ਕਰਕੇ ਆ ਉਹਨਾਂ ਦੇ ਨਾਲ ਹੋਈਆਂ ਆ। ਸੋ ਵੱਖ-ਵੱਖ ਟੌਪਿਕਸ ਦੇ ਉੱਤੇ ਸੂਜ਼ੀ ਵਾਈਲ ਜਿਹੜੇ ਉਹਨਾਂ ਦੇ ਚੀਫ ਆਫ ਸਟਾਫ ਨੇ ਰਾਸ਼ਟਰਪਤੀ ਟਰੰਪ ਦੇ, ਉਹਨਾਂ ਦੇ ਨਾਲ ਜਿਹੜੇ ਕ੍ਰਿਸ ਵਿਪਲ ਆਥਰ ਆ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹ ਆਖਿਆ ਹੈਗਾ ਆ। ਸੋ ਟਰੰਪ ਹੁਣਾਂ ਨੂੰ ਨਜਿੱਠਣਾ ਜਾਂ ਉਹਨਾਂ ਨੂੰ ਕਾਬੂ 'ਚ ਕਹਿ ਲਓ ਜਾਂ ਕਿਸ ਤਰੀਕੇ ਦੇ ਨਾਲ ਕਰਨਾ ਆ ਵੀ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਸੋ ਅਕਸਰ ਸੂਜ਼ੀ ਵਾਈਲਜ਼ ਦੇ ਬਾਰੇ ਆਖਿਆ ਜਾਂਦਾ ਵੀ ਮੋਸਟ ਪਾਵਰਫੁਲ ਵੂਮਨ ਇਨ ਦਾ ਵਰਲਡ ਆ, ਕਿਉਂਕਿ ਟਰੰਪ ਹੁਣਾਂ ਦੀ ਉਹ ਚੀਫ ਆਫ ਸਟਾਫ ਹੈਗੀ ਆ। ਗਲੋਬਲ ਅਫੇਅਰਸ ਨੂੰ ਇਨਫਲੂਐਂਸ ਕਰਨਾ ਇੱਕ ਸਿੰਗਲ ਫੋਨ ਕਾਲ ਦੇ ਉੱਤੇ ਉਹਨਾਂ ਦੇ ਲਈ ਕਹਿ ਲਓ ਵੀ ਖੱਬੇ ਹੱਥ ਦਾ ਖੇਡ ਮੰਨਿਆ ਜਿਹੜਾ ਉਹ ਜਾਂਦਾ ਹੈ, ਜਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਇਹ ਭਾਵਨਾ ਜਿਹੜੀ ਉਹ ਹੈਗੀ ਆ। ਇੱਕ ਦਾ ਗੇਟ ਕੀਪਰਸ ਕਰਕੇ ਕਿਤਾਬ ਲਿਖ ਰਿਹਾ ਹੈ ਕ੍ਰਿਸ ਵਿਪਲ ਜਿਹੜਾ ਆਥਰ ਆ, ਉਹਦੇ ਦਰਮਿਆਨ ਉਹਦੇ ਨਾਲ ਉਸ ਕਿਤਾਬ ਲਿਖਣ ਦੇ ਲਈ ਇਹਨਾਂ ਨੇ ਸੂਜ਼ੀ ਵਾਈਲਜ਼ ਦੀ ਇੰਟਰਵਿਊ ਕੀਤੀ ਸੀ। ਉਸ ਦਰਮਿਆਨ ਉਹਨਾਂ ਨੇ ਇਹ ਗੱਲ ਆਖੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਹਾਈ ਫੰਕਸ਼ਨਿੰਗ ਅਲਕੋਹਲਿਕਸ ਹੁੰਦੇ ਆ ਜਾਂ ਅਲਕੋਹਲਿਕਸ ਇਨ ਜਨਰਲ, ਉਹਨਾਂ ਦੀਆਂ ਪਰਸਨੈਲਿਟੀਜ਼ ਐਗਜ਼ੈਜਰੇਟ ਜਿੱਦਾਂ ਹੋ ਜਾਂਦੀਆਂ ਵੀ ਉਹ ਵੱਧ ਚੜ ਕੇ ਉੱਭਰ ਕੇ ਸਾਹਮਣੇ ਆਉਂਦੀਆਂ ਜਦੋਂ ਉਹ ਪੈਗ ਲੱਗੇ ਹੁੰਦੇ ਆ। ਤਾਂ ਕਹਿੰਦੇ ਵੀ ਕਿਤੇ ਨਾ ਕਿਤੇ ਟਰੰਪ ਹੋਣਾ ਦੀ ਜਿਹੜੀ ਪਰਸਨੈਲਿਟੀ ਆ ਉਸ ਤਰੀਕੇ ਦੀ ਨਜ਼ਰ ਆਉਂਦੀ ਆ। ਹੁਣ ਜਿਹੜੇ ਸਾਡੇ ਸਰੋਤੇ ਆ ਉਹ ਕਿਤੇ ਅਲਕੋਹਲਿਕ ਪਰਸਨੈਲਿਟੀ ਨੂੰ ਇਹ ਨਾ ਸੋਚ ਲੈਣ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਸ਼ਰਾਬ ਪੀਂਦੇ ਆ। ਟਰੰਪ ਹੁਣਾਂ ਨੇ ਪੂਰੀ ਲਾਈਫ ਦੇ ਵਿੱਚ ਨਾ ਤਾਂ ਕਦੇ ਸ਼ਰਾਬ ਪੀਤੀ ਆ ਤੇ ਨਾ ਹੀ ਕਦੇ ਕਹਿੰਦੇ ਸਿਗਰਟ ਸਮੋਕ ਕੀਤੀ ਆ। ਇਹ ਸਾਰਾ ਕੁਝ ਉਹਨਾਂ ਦਾ ਇੱਕ ਵੱਡਾ ਭਰਾ ਸੀਗਾ ਫਰੈਡ ਜੂਨੀਅਰ, ਉਹ ਅਲਕੋਹਲਿਕ ਸੀਗਾ, ਉਹਦੇ ਨਾਲ ਉਹਦੀ ਮੌਤ ਹੋਈ ਸੀ। ਉਹ ਤੋਂ ਬਾਅਦ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਵੀ ਮੈਂ ਕਦੇ ਵੀ ਸ਼ਰਾਬ ਤੇ ਸਮੋਕ ਨਹੀਂ ਕਰਨਾ। ਈਵਨ ਜਿਹੜੀਆਂ ਈਵੈਂਟਸ ਹੁੰਦੀਆਂ ਹੈਗੀਆਂ ਵਾਈਟ ਹਾਊਸ ਦੇ ਵਿੱਚ, ਉਹ ਟੋਸਟਿੰਗ ਈਵੈਂਟਸ ਹੁੰਦੀਆਂ, ਉੱਥੇ ਡਾਈਟ ਕੋਕ ਕਹਿੰਦੇ ਵੀ ਯੂਜ਼ ਕੀਤਾ ਜਾਂਦਾ ਹੈਗਾ। ਜਿੰਨੇ ਪੀਣੀ ਉਹ ਕਹਿੰਦੇ ਪੀਓ, ਪਰ ਆਪਾਂ ਨਹੀਂ ਪੀਣੀ ਕਹਿੰਦੇ। ਪਰ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਹੱਕ 'ਚ ਨਹੀਂ ਹੈਗਾ। ਹਾਂ, ਨਹੀਂ ਚੰਗੀ ਗੱਲ ਆ, ਚਲੋ ਉਸ ਚੀਜ਼ ਦੇ ਹੱਕ 'ਚ ਨਹੀਂ, ਬਸ ਇਹ ਆ ਵੀ ਉਹਨਾਂ ਦੀ ਪਰਸਨੈਲਿਟੀ ਦੱਸੀ ਵੀ ਉਹਨਾਂ ਦੀ ਉਹਨਾਂ ਵਰਗੀ ਆ, ਸ਼ਰਾਬੀਆਂ ਵਰਗੀ। ਕਹਿੰਦੇ ਵੀ ਪਰਸਨੈਲਿਟੀ ਕਦੀ ਜਿਹੜੀ ਉਹਨਾਂ ਦੀ ਉਹ ਮੋਹਰੇ ਉੱਪਰ ਕੇ ਆਉਂਦੀ ਹੈਗੀ ਆ ਜੀ। ਤੇ ਅਗਲੀ ਖਬਰ ਹੁਣ ਇੱਕ ਚੀਜ਼ ਹੋਰ, ਸੌਰੀ, ਇੱਕ ਛੋਟਾ ਜਿਹਾ ਹੋਰ ਕਮੈਂਟ ਕਰਕੇ ਹੁਣ ਪੈਗ ਲਾ ਕੇ ਸਾਰੇ ਜਾਣੇ ਟਰੰਪ ਨਾ ਬਣਨ ਲੱਗ ਜਾਓ ਵੀ ਇਹ ਵੀ ਚੀਜ਼ ਨਾਲ ਹੀ ਆ। ਸਹੀ ਗੱਲ ਜੀ।